ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਮਾਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉਥਲ ਪੁਥਲ ਹੋ ਰਹੀ ਹੈ, ਹਾਲ ਜਾਣਾਂਗੇ ਪੰਜਾਬ ਦਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ, ਗੁਰਦੀਪ ਸਿੰਘ ਵਰਦੀ, ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ, ਫਰੀਮਾਉਂਟ, ਰਣਵੀਰ ਸਿੰਘ ਰਾਣਾ, ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ, ਫਰੀਮਾਉਂਟ, ਮਨਜੀਤ ਸਿੰਘ ਦੇਵਾਨਾ, ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਜ ਮਾਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਸਭ ਤੋਂ ਪਹਿਲਾਂ ਆਪਾਂ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਹਾਂ। ਕਹਿਰ ਅਜੇ ਵੀ ਜਾਰੀ? ਬਿਲਕੁਲ ਜੀ। ਐਕਚੁਅਲੀ ਕਿਸੇ ਟਾਈਮ ਹੁੰਦਾ ਸੀਗਾ ਕਹਾਵਤ ਜਿਹੜੀ ਵੀ, ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਇਹ ਅਸਲ ਦੇ ਵਿੱਚ ਪੰਜਾਬ ਦੇ ਜੰਮਿਆਂ ਨੂੰ ਜਿਹੜੀਆਂ ਨਿੱਤ ਮੁਸੀਬਤਾਂ ਵਾਲੀ ਗੱਲ ਹੈ। ਇਸ ਵੇਲੇ ਪੰਜਾਬ ਜਿਹੜਾ ਜੀ ਉਹ ਘਿਰਿਆ ਹੋਇਆ, ਤੇ ਮੁੱਖ ਮੰਤਰੀ ਸਾਹਿਬ ਤੇ ਸੁਖਬੀਰ ਬਾਦਲ ਹੋਰੀ ਟਵੀਟੋ ਟਵੀਟੀ ਹੋ ਰਹੇ ਨੇ ਇਹ ਦੱਸਣ ਦੇ ਵਾਸਤੇ ਕਿ ਰਾਜੀਵ ਗਾਂਧੀ ਸਹੀ ਸੀ ਜਾਂ ਗਲਤ ਸੀ। ਇੰਨੇ ਵਰੇ ਪੁਰਾਣੀਆਂ ਗੱਲਾਂ ਛੋਣ ਦਾ ਕੀ ਜਿਹੜਾ ਜੀ ਉਹ ਆਈਡੀਆ ਸ਼ਾਇਦ ਇਹ ਕਿ ਲੋਕਾਂ ਦਾ ਧਿਆਨ ਅਸਲ ਸਮੱਸਿਆ ਤੋਂ ਭਟਕਾਇਆ ਜਾਵੇ। ਆਮ ਬੰਦੇ ਜਿਹੜੇ ਨੇ ਜੀ ਉਹ ਘਿਰ ਗਏ, ਮੁਸੀਬਤਾਂ ਦੇ ਵਿੱਚ ਘਿਰ ਗਏ। ਕੱਲ ਵੀ ਆਪਾਂ ਗੱਲ ਕੀਤੀ ਸੀ, ਵਿਸਥਾਰ ਦੇ ਨਾਲ ਕੀਤੀ ਸੀਗੀ ਕਿ ਕਿਵੇਂ ਰੇਤ ਮਾਫੀਆ ਨੇ ਪੰਜਾਬ ਨੂੰ ਮਾਰਨ ਦਾ ਇੰਤਜ਼ਾਮ ਦੋ ਪਾਸਿਆਂ ਤੋਂ ਕਰ ਲਿਆ। ਇੱਕ ਤਾਂ ਉਹ ਪੰਜਾਬ ਦੀ ਰੇਤ ਖਾ ਗਿਆ ਸਾਰੀ, ਕਰੋੜਾਂ ਰੁਪਈਆ ਜਿਹੜਾ ਜੀ ਬਣਾ ਗਿਆ। ਦੂਜਾ, ਲੋਕਾਂ ਨੂੰ ਜਿਹੜਾ ਜੀ ਉਹ ਰੱਬ ਆਸਰੇ ਛੱਡ ਦਿੱਤਾ। ਥਾਂ ਥਾਂ ਤੋਂ ਟੁੱਟਿਆ ਧੁੱਸੀ ਬੰਨ ਜਿਹੜਾ ਜੀ ਇਸ ਵੇਲੇ ਪੰਜਾਬ ਦੇ ਲੋਕਾਂ ਦੀ ਮੁਸੀਬਤ ਬਣ ਗਿਆ। ਸਭ ਤੋਂ ਜ਼ਿਆਦਾ ਅਫੈਕਟਡ ਏਰੀਆ ਇਸ ਵੇਲੇ ਲੋਹੀਆਂ, ਗਿੱਦੜਪਿੰਡੀ, ਸੁਲਤਾਨਪੁਰ ਲੋਧੀ ਜਿਹੜਾ ਜੀ ਉਹ ਬਣ ਗਿਆ। ਜਲੰਧਰ ਤੇ ਕਪੂਰਥਲਾ ਦੇ ਵਿੱਚ 4 ਥਾਵਾਂ ਤੋਂ ਧੁੱਸੀ ਬੰਨ ਟੁੱਟ ਗਿਆ। ਇੱਕ ਨੌਜਵਾਨ ਜਿਹੜਾ ਜੀ ਉਹ ਰੁੜ ਗਿਆ। ਲੁਧਿਆਣਾ ਤੇ ਰੋਪੜ ਦੇ ਪਿੰਡਾਂ ਦੇ ਵਿੱਚ ਸਥਿਤੀ 'ਚ ਕੋਈ ਸੁਧਾਰ ਨਹੀਂ ਹੋਇਆ। ਅੱਜ ਤੁਸੀਂ ਦੇਖੋ, ਚੌਥਾ ਦਿਨ ਹੋ ਗਿਆ। ਅੱਜ ਕਿਹਾ ਜਾ ਰਿਹਾ ਹੈ ਕਿ ਹੈਲੀਕਾਪਟਰ ਦੇ ਰਾਹੀਂ ਖਾਣੇ ਦੇ ਪੈਕੇਟ ਜਿਹੜੇ ਆ ਜੀ ਉਹ ਸੁੱਟੇ ਜਾਣਗੇ। ਤੁਸੀਂ ਸੋਚ ਸਕਦੇ ਹੋ ਕਿ ਪੀਣ ਵਾਲੇ ਪਾਣੀ ਤੋਂ ਬਿਨਾਂ ਤੇ ਰੋਟੀ ਪਾਣੀ ਤੋਂ ਬਿਨਾਂ ਆਮ ਲੋਕਾਂ ਦੇ ਕਿਹੋ ਜਿਹੇ ਹਾਲਾਤ ਜਿਹੜੇ ਜੀ ਉਹ ਬਣੇ ਹੋਣਗੇ। ਕੋਈ ਡੇਰਾ, ਕੋਈ ਜਿਹੜੀ ਜੀ ਉਹ ਸੰਸਥਾ ਜਿਹੜੀਆਂ ਦਾਅਵੇ ਬਹੁਤ ਕਰਦੀਆਂ ਨੇ, ਕੱਲ ਵੀ ਆਪਾਂ ਗੱਲ ਕੀਤੀ ਸੀਗੀ, ਉਹਨਾਂ ਦੇ ਵੱਲੋਂ ਅਜੇ ਤੱਕ ਕੋਈ ਨਹੀਂ ਜਿਹੜਾ ਜੀ ਉਹ ਬੌੜਿਆ ਮੁਸੀਬਤ ਦੇ ਵਿੱਚ ਫਸੇ ਇਹਨਾਂ ਲੋਕਾਂ ਦੇ ਵਾਸਤੇ। ਖੈਰ, ਜਿਹੜੀਆਂ ਸੰਸਥਾਵਾਂ ਜਾਂ ਜਿਹੜੇ ਆਮ ਲੋਕ ਹੁੰਦੇ ਨੇ ਉਹ ਇੰਨੇ ਪਾਣੀ ਦੇ ਵਿੱਚ ਕਿੱਥੋਂ ਤੱਕ ਪਹੁੰਚ ਸਕਦੇ ਆ, ਉਹਨਾਂ ਦੇ ਕੋਲੇ ਵੀ ਲਿਮਟਿਡ ਰਿਸੋਰਸ ਹੁੰਦੇ ਆ। ਪਰ ਸਰਕਾਰਾਂ ਜਿਹੜੀਆਂ ਜੀ ਉਹ ਤਾਂ ਸਰਕਾਰ ਤਾਂ ਇਨਕਾਰੀ ਹੋ ਗਈ ਲੋਕਾਂ ਦੀ ਜਿਹੜੀ ਉਹ ਬਾਹ ਫੜਨ ਦੇ ਵਾਸਤੇ, ਜਿਹੋ ਜਿਹੇ ਹਾਲਾਤ ਜਿਹੜੇ ਆ ਜੀ ਉਹ ਦੱਸ ਰਹੇ ਆ। ਬੇਸ਼ੱਕ ਪਾਣੀ ਦਾ ਪੱਧਰ ਹੁਣ ਥੋੜਾ ਘਟਣਾ ਸ਼ੁਰੂ ਹੋਇਆ ਕਿਉਂਕਿ ਪਿੱਛੋਂ ਪਾਣੀ ਦੇ ਗੇਟ ਬੰਦ ਕੀਤੇ ਗਏ ਆ, ਪਰ ਅਜੇ ਵੀ ਜਲੰਧਰ ਤੇ ਕਪੂਰਥਲਾ ਦੇ 80 ਤੋਂ ਵੱਧ ਪਿੰਡ ਜਿਹੜੇ ਨੇ ਜੀ ਉਹ ਬੁਰੇ ਹਾਲਾਤਾਂ ਦੇ ਵਿੱਚੋਂ ਜਿਹੜਾ ਉਹ ਲੰਘ ਰਹੇ ਆ ਜੀ। ਪਿੰਡਾਂ ਦਾ ਆਪਸ 'ਚ ਸੰਪਰਕ ਟੁੱਟ ਗਿਆ। ਉੱਥੇ ਪਹੁੰਚਣ ਲਈ ਸਿਰਫ ਕਿਸ਼ਤੀਆਂ ਇੱਕ ਜਿਹੜਾ ਜੀ ਉਹ ਸਾਧਨ ਰਹਿ ਗਈਆਂ ਨੇ। NDRF ਦੀਆਂ ਟੀਮਾਂ ਫਿਰਦੀਆਂ ਨੇ, ਫੌਜ ਦੀਆਂ ਟੀਮਾਂ ਫਿਰਦੀਆਂ ਨੇ, ਪੱਲੇ ਉਹਨਾਂ ਦੇ ਜਿਹੜੀ ਜੀ ਇੱਕ 2-2 ਕਿਸ਼ਤੀਆਂ ਨੇ। ਤੁਸੀਂ ਸੋਚੋ, ਜਿੱਥੇ 200-250 ਪਿੰਡ ਜਿਹੜਾ ਜੀ ਉਹ ਘਿਰਿਆ ਪਿਆ ਹੋਵੇ, ਉੱਥੇ 2 ਕਿਸ਼ਤੀਆਂ ਜਾਂ 4 ਕਿਸ਼ਤੀਆਂ ਜਿਹੜਾ ਜੀ ਉਹ ਕੀ ਕਰਨਗੀਆਂ। ਜਿਹੜਾ ਪਾਣੀ ਇੰਨੀ ਤੇਜ਼ੀ ਦੇ ਨਾਲ ਪਿੰਡਾਂ ਦੇ ਵਿੱਚ ਵੱਧ ਰਿਹਾ ਕਿ ਲੋਕਾਂ ਨੂੰ ਨਿਕਲਣ ਦਾ ਮੌਕਾ ਜਿਹੜਾ ਉਹ ਮਿਲਿਆ ਹੀ ਨਹੀਂ ਜੀ। ਲੋਕਾਂ ਦੇ ਘਰਾਂ ਦੇ ਵਿੱਚ 10 ਤੋਂ ਲੈ ਕੇ 15 ਫੁੱਟ ਤੱਕ ਜਿਹੜਾ ਜੀ ਉਹ ਪਾਣੀ ਆ ਗਿਆ। ਸਮਾਨ ਉੱਪਰਲੀ ਮੰਜ਼ਲ ਦੇ ਉੱਤੇ ਰੱਖਿਆ, ਜਿੱਥੇ ਕਿਉਂਕਿ ਜਿਹੜੀ ਛੱਤ ਹੈ ਉਹ 10 ਤੋਂ 12 ਫੁੱਟ ਹੁੰਦੀ ਹੈ ਜੀ। ਜਿਹੜੇ ਨੀਵੇਂ ਇਲਾਕਿਆਂ ਦੇ ਵਿੱਚ ਛੱਤਾਂ ਤੱਕ ਪਾਣੀ ਜਿਹੜਾ ਜੀ ਉਹ ਲੱਗ ਗਿਆ। ਅਜੇ ਵੀ ਜਿਹੜੇ ਹਾਲਾਤ ਨੇ ਉਹ ਸੁਧਰਨ ਵੱਲ ਨੂੰ ਨਹੀਂ ਜਿਹੜਾ ਜੀ ਉਹ ਤੁਰੇ। ਸਤਲੁਜ ਦਰਿਆ ਦੇ ਵਿੱਚ ਹੁਣ ਤੱਕ 9 ਥਾਵਾਂ ਤੋਂ ਪਾੜ ਜਿਹੜੇ ਆ ਜੀ ਉਹ ਪੈ ਚੁੱਕੇ ਹੋਏ ਆ। ਜਿਹੜਾ 4 ਥਾਵਾਂ ਤੋਂ ਪਾੜ ਪਿਆ ਸਤਲੁਜ ਦੇ ਵਿੱਚ, ਉਹ ਸੁਲਤਾਨਪੁਰ ਲੋਧੀ ਨੇੜਲੇ ਸਰੂਪਵਾਲ ਪਿੰਡ ਦੇ ਵਿੱਚ ਵੀ ਧੁੱਸੀ ਬੰਨ ਦੇ ਵਿੱਚ ਜਿਹੜਾ ਜੀ ਉਹ ਪਾੜ ਪੈ ਗਿਆ। 30 ਪਿੰਡ ਜਿਹੜਾ ਜੀ ਇਸ ਪਾੜ ਦੇ ਨਾਲ ਪ੍ਰਭਾਵਿਤ ਜਿਹੜਾ ਜੀ ਉਹ ਹੋ ਗਏ। ਇਹ ਬੰਨ ਸ਼ਾਮੀ 3:30 ਵਜੇ ਦੇ ਕਰੀਬ ਜਿਹੜਾ ਸੀਗਾ ਜੀ ਉਹ ਟੁੱਟਿਆ। 30,000 ਏਕੜ ਜ਼ਮੀਨ ਦੇ ਵਿੱਚ ਪਾਣੀ ਜਿਹੜਾ ਜੀ ਉਹ ਭਰ ਗਿਆ। ਪ੍ਰਸ਼ਾਸਨ ਕਦੋਂ ਆਉਂਦਾ? ਜਦੋਂ ਉੱਥੋਂ ਜਿਹੜਾ ਜੀ ਉਹ ਬੰਨ ਟੁੱਟ ਜਾਂਦਾ। ਬੁੱਢੇ ਦਰਿਆ ਦੇ ਜਿਹੜੇ ਕੰਢੇ ਆ ਜੀ ਉਹ ਟੁੱਟ ਗਿਆ। ਪਾਣੀ ਜਿਹੜਾ ਓਵਰਫਲੋ ਹੋ ਰਿਹਾ, ਸੜਕਾਂ ਦੇ ਉੱਤੇ ਪਾਣੀ ਜਿਹੜਾ ਜੀ ਆ ਗਿਆ। ਇੱਥੇ ਪਿੰਡ ਮੰਡਾਲਾ ਪੈਂਦਾ ਸੁਲਤਾਨਪੁਰ ਲੋਧੀ ਦੇ ਨੇੜੇ, ਉਹਦੇ ਕਰਕੇ ਜਿਹੜੇ ਪਿੰਡ ਨੇ ਜੀ ਉੱਥੋਂ ਬੰਨ ਟੁੱਟਣ ਕਰਕੇ ਥਾਂ ਥਾਂ ਦੇ ਜਿਹੜੇ ਪਿੰਡ ਨੇ ਉਹ ਘਿਰ ਗਏ ਨੇ।
ਜੱਬੋਵਾਲ, ਚੇਤਗੜ੍ਹ, ਭਾਗੋ ਰਾਈਆਂ, ਰਾਮੇ ਸ਼ਾਹ ਵਾਲਾ, ਅੰਦਰੀਸਾ, ਸ਼ੇਰਪੁਰ, ਸੱਧਾ, ਦੀਪੇਵਾਲ, ਵਾਟਾਂ ਵਾਲੀ, ਇਹ ਸਾਰੇ ਪਿੰਡ ਜਿਹੜੇ ਜੀ ਉਹ ਘਿਰੇ ਪਏ ਨੇ। ਜਿਹੜੇ ਬਾਬਾ ਬਲਬੀਰ ਸਿੰਘ ਸੀਚੇਵਾਲ ਹੋਰੀ ਨੇ ਜੀ, ਉਹਨਾਂ ਦੇ ਸੇਵਾਦਾਰ ਲਗਾਤਾਰ ਜਿਹੜੇ ਜੀ ਉਹ ਇਹਨਾਂ ਪਿੰਡਾਂ ਦੇ ਵਿੱਚ ਲੱਗੇ ਹੋਏ ਨੇ। ਜਿੰਨੇ ਕੁ ਉਹ ਜੋਗੇ ਨੇ, ਜਿੰਨੇ ਕੁ ਉਹਨਾਂ ਦੇ ਕੋਲੇ ਰਿਸੋਰਸਸ ਨੇ ਜੀ। ਰਿਸੋਰਸਸ ਕਿਹਦੇ ਕੋਲੇ ਨੇ? ਸਰਕਾਰ ਦੇ ਕੋਲੇ। ਸਰਕਾਰ ਕਾਰਡ ਬਣਾਉਣ ਦੇ ਵਿੱਚ ਲੱਗੀ ਹੋਈ ਆ ਤੇ ਉਹਦੇ ਫੰਕਸ਼ਨ ਕਰਨ ਦੇ ਵਾਸਤੇ ਜਿਹੜੀ ਜੀ ਉਹ ਲੱਗੀ ਹੋਈ ਆ ਕਿ ਅਸੀਂ ਲੋਕਾਂ ਦੀ ਸਿਹਤ ਸੇਵਾਵਾਂ ਦੇ ਵਾਸਤੇ ਕਾਰਡ ਜਿਹੜੇ ਜੀ ਉਹ ਜਾਰੀ ਕਰਨੇ ਆ। ਹੁਣ ਲੋਕ ਰਹਿਣਗੇ ਤੇ ਕਾਰਡ ਜਿਹੜੇ ਜੀ ਉਹ ਬਣਨਗੇ ਨਾ। ਲੋਕਾਂ ਦੇ ਅੰਦਰ ਜਿਹੜੀ ਬੇਚੈਨੀ ਆ ਉਹ ਬਹੁਤ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਫੈਲ ਰਹੀ ਆ। ਲੋਕ ਬੇਚੈਨ ਹੋਏ ਜਿਹੜਾ ਜੀ ਥਾਂ ਥਾਂ ਤੇ ਪ੍ਰਸ਼ਾਸਨ ਦੇ ਉੱਤੇ ਕਿੰਤੂ ਪਰੰਤੂ ਕਰ ਰਹੇ ਆ। ਕੁਝ ਥਾਵਾਂ ਦੇ ਉੱਤੇ ਲੋਕਾਂ ਨੇ ਬੇੜੀਆਂ ਜਿਹੜੀਆਂ ਜੀ ਉਹ ਕਿਰਾਏ ਦੇ ਉੱਤੇ ਲੈ ਕੇ ਆਪਣਾ ਸਮਾਨ ਜਿਹੜਾ ਜੀ ਉਹ ਕੱਢਿਆ। ਸਭ ਤੋਂ ਮਾੜੇ ਹਾਲਾਤ ਜਿਹੜੇ ਆ ਨਾ ਜੀ ਉਹ ਵਿਚਾਰੇ ਗਰੀਬ ਲੋਕਾਂ ਦੇ ਹੋ ਰਹੇ ਆ, ਜਿਨ੍ਹਾਂ ਦੀ ਬਾਂਹ ਫੜਨ ਦੇ ਵਾਸਤੇ ਨਾ ਕੋਈ ਸਰਕਾਰ ਹੈ, ਨਾ ਉਹਨਾਂ ਕੋਲੇ ਇੰਨੇ ਪੈਸੇ ਆ ਕਿ ਉਹ ਆਪਣੇ ਘਰਾਂ ਤੋਂ ਮੂਵ ਕਰ ਸਕਣ। ਬਿਲਕੁਲ ਜੀ। ਜਿਸ ਤਰ੍ਹਾਂ ਤੁਸੀਂ ਕਿਹਾ, ਲੋਕ ਕਿਰਾਏ ਤੇ ਕਿਸ਼ਤੀਆਂ ਕਰਕੇ ਸਮਾਨ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਤੇ ਸਰਕਾਰ ਚੁੱਪ ਕਰਕੇ ਬੈਠੀ ਆ। ਪਰ ਜਦੋਂ ਇਲੈਕਸ਼ਨ ਹੁੰਦੀ ਆ ਉਦੋਂ ਲੋਕ ਚਮਚਾਗਿਰੀ ਮਾਰਦੇ ਆ, ਮੋਹਰੇ ਹੋ ਕੇ ਪ੍ਰਬੰਧ ਕਰਦੇ। ਹੁਣ ਸਰਕਾਰ ਕਿੱਥੇ ਗਈ ਉਹਨਾਂ ਦੀ? ਕਿਤੇ ਵੀ ਨਹੀਂ ਜੀ। ਜਿਹੜੇ ਲੋਕ ਜਿਹੜੇ ਦੀ ਚਮਚਾਗਿਰੀ, ਅਸਲ ਦੇ ਵਿੱਚ ਪੰਜਾਬ ਦੀ ਸਮੱਸਿਆ ਜਿਹੜੀ ਆ ਨਾ ਜੀ ਉਹ ਹੈ ਹੀ ਇਹ ਆ ਕਿ ਲੋਕ ਆਪਣੇ ਮੁੱਦਿਆਂ ਦੇ ਵਾਸਤੇ ਬੋਲਣੋਂ ਹਟ ਗਏ ਜੀ। ਲੋਕ ਜਿਹੜੇ ਨੇ ਉਹ ਬੋਤਲਾਂ ਅਧੀਏ ਪਊਏ ਦੇ ਉੱਤੇ ਡੁੱਲ ਗਏ ਜੀ, ਜਿਹਦੇ ਕਰਕੇ ਮੌਜੂਦਾ ਹਾਲਾਤ ਜਿਹੜੇ ਜੀ ਪੰਜਾਬ ਦੇ ਓਵਰਆਲ ਬਣੇ ਆ। ਜੇ ਤੁਸੀਂ ਹੜ੍ਹਾਂ ਤੋਂ ਪਹਿਲਾਂ ਵਾਲੀ ਸਥਿਤੀ ਵੀ ਜਿਹੜੀ ਜੀ ਉਹ ਲਾ ਲਓ, ਇਹ ਹਾਲਾਤ ਤੁਸੀਂ ਇਹ ਕਹਿ ਲਓ ਕਿ ਆਪ ਸੱਦ ਕੇ ਜਿਹੜਾ ਜੀ ਉਹ ਲਏ ਆ। ਜਦੋਂ ਕੋਈ ਬੰਦਾ ਕਹਿੰਦਾ ਮੇਰੀ ਇਹ ਲਾਸਟ ਚੋਣ ਹੈ ਤੇ ਲੋਕ ਫਿਰ ਇੰਨੀ ਬਹੁਤ ਗਿਣਤੀ ਦੇ ਵਿੱਚ ਉਹਨੂੰ ਕਿਉਂ ਜਿਤਾ ਦਿੰਦੇ ਆ, ਇਹ ਜਾਣਦਿਆਂ ਹੋਇਆ ਵੀ ਜਿਹਨੇ ਮੁੜ ਕੇ ਰਹਿਣਾ ਨਹੀਂ ਸਿਆਸਤ ਦੇ ਵਿੱਚ, ਉਹ ਤੁਹਾਡੀ ਬਾਂਹ ਕਿਵੇਂ ਫੜ ਲੂਗਾ। ਇਹੀ ਗੱਲ ਹੈਗੀ ਆ। ਤੇ ਜਿਹੜੇ ਲੋਕ ਕਿਰਾਏ ਤੇ ਕਿਸ਼ਤੀਆਂ ਲੈਂਦੇ ਆ ਉਹ ਕਿੱਥੋਂ ਲੈ ਕੇ ਆਉਂਦੇ ਆ? ਇਹ ਕੁਛ ਲੋਕ ਜਿਹੜੇ ਜੀ ਹੈਗੇ ਨੇ ਜਿਹੜੇ ਕਿਸ਼ਤੀ ਦਾ ਕੰਮ ਕਰਦੇ ਨੇ ਦਰਿਆਵਾਂ ਦੇ ਵਿੱਚ। ਅਜੇ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਕੁਛ ਇਸ ਤਰ੍ਹਾਂ ਕੁਛ ਪਿੰਡ ਹੈਗੇ ਆ ਜਿਨ੍ਹਾਂ ਦਾ ਹੋਰ ਕੋਈ ਰਾਹ ਨਹੀਂ ਹੈਗਾ ਜੀ ਕਿਸ਼ਤੀਆਂ ਤੋਂ ਬਿਨਾਂ। ਉਹ ਜਿਹੜੀਆਂ ਜੀ ਕਿਸ਼ਤੀਆਂ ਕਿਰਾਏ ਦੇ ਉੱਤੇ ਜਿਹੜੀਆਂ ਉਹ ਉੱਥੋਂ ਲੈ ਰਹੇ ਆ ਜੀ। ਉਹ ਇਹ ਬਹੁਤ ਜ਼ਿਆਦਾ ਨਹੀਂ ਹੈਗੀਆਂ ਕਿ ਆਮ ਜਿਹੜੀਆਂ ਜੀ ਉਹ ਅਵੇਲੇਬਲ ਨੇ। ਕੁਛ ਟਾਵੀਆਂ ਨੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿਆਣੇ ਕਹਿੰਦੇ ਨੇ ਜੇ ਰਾਹ ਪੈ ਜਾਣੇ ਤਾਂ ਵਾਹ ਪੈ ਜਾਣੇ। ਜਿਨ੍ਹਾਂ ਦਾ ਵਾਹ ਪੈ ਰਿਹਾ ਉਹ ਫਿਰ ਕੋਈ ਨਾ ਕੋਈ ਜੁਗਾੜ ਤਾਂ ਕਰ ਰਹੇ ਆ ਜੀ। ਬਿਲਕੁਲ ਜੀ। ਲੋਕੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ। ਤੇ ਅੱਗੇ ਵਿਰੋਧੀ ਧਿਰਾਂ ਦੇ ਵਿੱਚ ਘਿਰੀ ਪੰਜਾਬ ਸਰਕਾਰ ਕਲੋਜ਼ਰ ਰਿਪੋਰਟ ਲੈਣ ਪਹੁੰਚੀ। ਬਿਲਕੁਲ ਜੀ। ਐਕਚੁਅਲੀ ਇਹ ਜਿਹੜੀ ਤੁਸੀਂ ਕਿਸ਼ਤੀ ਵਾਲੀ ਗੱਲ ਕੀਤੀ ਸੀ, ਮੈਂ ਉਹਦੇ ਥੋੜਾ ਜਿਹਾ ਹੋਰ ਐਡ ਅਪ ਜਿਹੜਾ ਵੀ ਕਰਦੇ ਆ। ਮੈਂ ਕਲੋਜ਼ਰ ਰਿਪੋਰਟ ਦੀ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਇੱਕ ਜਿਹੜੀ ਤੁਸੀਂ ਦੇਖੋ ਕਿ ਹਾਲਾਤ ਇਹ ਬਣ ਗਏ ਕਿ ਇੱਥੇ ਜਲੰਧਰ ਦੇ ਨੇੜੇ ਨਾ ਜੀ ਸਤਲੁਜ ਦਰਿਆ ਜਿਹੜਾ ਜਿੱਥੋਂ ਟੁੱਟਿਆ, ਉੱਥੇ ਇੱਕ ਜਿਹੜੀ ਘਰ ਦੀ ਧੀ ਸੀਗੀ ਜੀ, ਉਹਦੇ 15 ਮੈਂਬਰ ਪਾਣੀ ਦੇ ਵਿੱਚ ਘਿਰ ਗਏ ਔਰ ਉਹ ਉੱਥੇ ਕੋਈ ਜਿਹੜੀ ਜੀ ਪਹੁੰਚੀ ਨਹੀਂ ਮਦਦ। ਉਹਨੇ ਇੱਕ ਕਿਸ਼ਤੀ ਜਿਹੜੀ ਜੀ ਖਰੀਦੀ ਆਪਣੇ ਮਾਪਿਆਂ ਨੂੰ ਜਿਹੜਾ ਬਚਾਉਣ ਦੇ ਵਾਸਤੇ। ਇਹ ਗਿੱਦੜਪਿੰਡੀ ਇਲਾਕੇ ਦੀ ਜਿਹੜੀ ਆ ਜੀ ਉਹ ਕਹਾਣੀ ਆ। ਇੱਥੇ ਬੰਨ ਦੇ ਵਿੱਚ ਜਿਹੜਾ ਜੀ ਉਹ ਪਾੜ ਪਿਆ ਔਰ ਉਹਨੇ ਜਿਹੜੀ ਜੀ ਇਹ ਕਿਸ਼ਤੀ ਖਰੀਦ ਕੇ ਆਪਣੇ 15 ਮੈਂਬਰ ਜਿਹੜੇ ਸੀ ਉਹ ਕੱਢੇ। ਔਰ ਤੁਸੀਂ ਸਿਆਸਤਦਾਨਾਂ ਦੀ ਗੱਲ ਵੀ ਪੁੱਛੀ ਸੀ, ਇੱਥੇ ਸਿਆਸਤਦਾਨਾਂ ਦੇ ਹਾਲਾਤ ਵੀ ਜਿਹੜੇ ਜੀ ਗਿੱਦੜਪਿੰਡੀ ਦੇ ਵਿੱਚ ਬਣੇ ਕਿ ਉੱਥੇ ਕੀ ਹੋਇਆ, ਟੀ-ਸ਼ਰਟਾਂ ਪਾ ਕੇ ਅਕਾਲੀ ਦਲ ਦੇ ਜਿਹੜੇ ਸੀਗੇ ਜੀ ਉਹ ਮੈਂਬਰ ਪਹੁੰਚ ਗਏ, ਯੂਥ ਆਗੂ। ਔਰ ਲੋਕਾਂ ਨੇ ਉਹਨਾਂ ਨੂੰ ਇਹ ਕਿਹਾ ਕਿ ਉਹ ਮਰਨ ਦੇ ਵਾਸਤੇ ਤਾਂ ਉਹਨਾਂ ਨੂੰ ਮਨਜ਼ੂਰ ਆ ਪਰ ਉਹ ਇਹਨਾਂ ਤੋਂ ਮਦਦ ਨਹੀਂ ਲੈਣਗੇ ਜੀ। ਔਰ ਉਹਨਾਂ ਨੂੰ ਉੱਥੋਂ ਜਾਣਾ ਜਿਹੜਾ ਜੀ ਉਹ ਪੈ ਗਿਆ। ਸੋ ਜਿਹੜੀ ਬੇਚੈਨੀ ਦੀ ਮੈਂ ਗੱਲ ਕੀਤੀ ਸੀ ਨਾ ਜੀ, ਉਹ ਇਹ ਬੇਚੈਨੀ ਹੈ ਜਿਹੜੀ ਲੋਕਾਂ ਦੇ ਮਨਾਂ ਦੇ ਅੰਦਰ ਇਹਨਾਂ ਸਿਆਸਤਦਾਨਾਂ ਦੇ ਵਾਸਤੇ ਜਿਹੜੀ ਜੀ ਉਹ ਫੈਲ ਰਹੀ ਹੈ। ਹੁਣ ਜਿਹੜੀ ਤੁਸੀਂ ਅਗਲੀ ਗੱਲ ਜਿਹੜੀ ਜੀ ਉਹ ਪੁੱਛੀ, ਜਿਹੜੇ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ, ਖਾਸ ਤੌਰ ਦੇ ਉੱਤੇ ਜਿਹੜੇ ਮੁੱਖ ਮੰਤਰੀ ਨੇ ਉਹ ਘਿਰ ਰਹੇ ਆ ਜੀ, ਚੁਫੇਰਿਓਂ ਘਿਰ ਰਹੇ ਆ ਕਿ ਉਹ ਮਦਦ ਕਰ ਰਹੇ ਆ ਇਸ ਵੇਲੇ ਬਾਦਲ ਪਰਿਵਾਰ ਦੀ। ਹੁਣ ਜਦੋਂ ਪਿਛਲੇ ਦਿਨਾਂ ਦੇ ਵਿੱਚ ਕਲੋਜ਼ਰ ਰਿਪੋਰਟ ਜਿਹੜੀ ਜੀ ਉਹ ਲਾਈ ਸੀਗੀ CBI ਨੇ, ਤਾਂ ਉਦੋਂ ਸਰਕਾਰ ਨੂੰ CBI ਦੀ ਵਿਸ਼ੇਸ਼ ਅਦਾਲਤ ਨੇ ਇਹਦੀ ਕਾਪੀ ਦੇਣ ਤੋਂ ਹੀ ਨਾ ਜਿਹੜੀ ਜੀ ਉਹ ਕਰ ਦਿੱਤੀ ਸੀ। ਹਾਲਾਤ ਇੱਦਾਂ ਬਣੇ ਨੇ ਕਿ ਸਰਕਾਰ ਨੂੰ ਕਾਪੀ ਨਹੀਂ ਜਿਹੜੀ ਜੀ ਉਹ ਮਿਲੀ। ਹੁਣ ਅਦਾਲਤ ਦਾ ਬੂਹਾ ਫੇਰ ਜਿਹੜਾ ਜੀ ਇਹ ਸਰਕਾਰ ਨੇ ਖੜਕਾਇਆ ਔਰ CBI ਦੀ ਵਿਸ਼ੇਸ਼ ਅਦਾਲਤ ਨੇ 29 ਨੂੰ CBI ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਵਾਸਤੇ ਜਿਹੜਾ ਜੀ ਉਹ
ਸਰਕਾਰ ਨੇ ਮੋਹਾਲੀ ਦੇ ਵਿੱਚ CBI ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਕਲੋਜ਼ਰ ਰਿਪੋਰਟ ਨੂੰ ਚੁਣੌਤੀ ਦਿੰਦਿਆਂ ਪ੍ਰੋਟੈਸਟ ਪਟੀਸ਼ਨ ਦਾਇਰ ਜਿਹੜੀ ਦੀ ਉਹ ਕੀਤੀ ਹੈ। ਬੇਅਦਬੀ ਮਾਮਲੇ ਦੀ ਜਾਂਚ ਦੇ ਵਿੱਚ ਅੜਿੱਕੇ ਲਾਉਣ ਦੀਆਂ ਕੋਸ਼ਿਸ਼ਾਂ ਦੇ ਉੱਤੇ ਮੁੱਖ ਮੰਤਰੀ ਹੋਰਾਂ ਨੇ ਇੱਕ ਵਾਰੀ ਫਿਰ ਜਿਹੜੀ ਹੈ ਜੀ ਉਹ ਅਕਾਲੀ ਦਲ ਦੀ ਸਖਤ ਆਲੋਚਨਾ ਜਿਹੜੀ ਹੈ ਜੀ ਉਹ ਕੀਤੀ ਹੈ, ਜਿਹੜੀ ਉਹ ਅਕਸਰ ਟਵਿੱਟਰ ਦੇ ਰੂਪ ਦੇ ਵਿੱਚ ਤੇ ਇਦਾਂ ਦੇ ਬਿਆਨ ਦੇ ਰੂਪ ਦੇ ਵਿੱਚ ਕਰਕੇ ਫਿਰ 5-6 ਮਹੀਨੇ ਦੇ ਵਾਸਤੇ ਚੁੱਪ ਹੋ ਜਾਂਦੇ ਆ। ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਬੇਅਦਬੀ ਮਾਮਲੇ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਾਉਣ ਦੇ ਦੋਸ਼ਾਂ ਦੇ ਬਾਰੇ ਦੇ ਵਿੱਚ ਮੁੱਖ ਮੰਤਰੀ ਹੋਰਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ CBI ਦੀ ਕਲੋਜ਼ਰ ਰਿਪੋਰਟ ਦੇ ਵਿਰੁੱਧ ਅਦਾਲਤ ਦੇ ਵਿੱਚ ਪਹੁੰਚ ਕਰ ਚੁੱਕੀ ਹੈ ਤਾਂ ਕਿ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਜਿਹੜੀ ਜੀ ਉਹ ਕੀਤੀ ਜਾ ਸਕੇ। ਇਹ ਐਕਚੁਅਲੀ ਤਾਂ ਹੀ ਹੋਇਆ ਕਿ ਪ੍ਰਤਾਪ ਸਿੰਘ ਬਾਜਵਾ ਤੇ ਬਾਕੀ ਜਿਹੜੀਆਂ ਵਿਰੋਧੀ ਧਿਰਾਂ ਸੀਗੀਆਂ ਉਹਨਾਂ ਨੇ ਜਿਹੜਾ ਦੀ ਉਹ ਘੇਰਨਾ ਸ਼ੁਰੂ ਜਿਹੜਾ ਦੀ ਉਹ ਕੀਤਾ ਸੀਗਾ। ਮੁੱਖ ਮੰਤਰੀ ਹੁਣ ਕਹਿੰਦੇ ਆ ਕਿ ਅਕਾਲੀ ਭਾਜਪਾ ਸਰਕਾਰ ਨੇ ਜਾਣਬੁੱਝ ਕੇ ਇਸ ਮਾਮਲੇ ਨੂੰ CBI ਦੇ ਹੱਥਾਂ ਦੇ ਵਿੱਚ ਦਿੱਤਾ ਤੇ ਉਸ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਨੇ ਆਪਣੇ ਅਕਾਵਾਂ ਦੇ ਇਸ਼ਾਰਿਆਂ ਦੇ ਉੱਤੇ ਜਾਂਚ ਨੂੰ ਧੁਰ ਤੱਕ ਲਿਜਾਣ ਦੀ ਬਜਾਏ ਨਾ ਸਿਰਫ ਅੱਧ ਵਿਚਾਲੇ ਬੰਦ ਕੀਤਾ ਸਗੋਂ ਨਿਯਮਾਂ ਦੇ ਉਲਟ ਬਰਗਾੜੀ ਕੇਸ ਖਤਮ ਕਰਨ ਲਈ ਕਲੋਜ਼ਰ ਰਿਪੋਰਟ ਜਿਹੜੀ ਸੀ ਉਹ ਦਾਇਰ ਕਰ ਦਿੱਤੀ। ਸਵਾਲ ਇਹਦੇ ਵਿੱਚ ਜਿਹੜਾ ਜੀ ਟੈਕਨੀਕਲੀ ਅਜੇ ਵੀ ਖੜਾ, ਇੱਕ ਇਹ ਖੜਾ ਕਿ ਜਦੋਂ ਵਿਧਾਨ ਸਭਾ ਦੇ ਸਮਾਗਮ ਜਿਹੜਾ ਸੀ ਉਹ ਛੱਡ ਕੇ ਉੱਥੇ CBI ਤੋਂ ਜਾਂਚ ਵਾਪਸ ਲੈਣ ਦਾ ਮਤਾ ਪਾਸ ਹੋ ਗਿਆ ਸੀ, CBI ਜਾਂਚ ਕਿਵੇਂ ਕਰਦੀ ਰਹੀ? ਜੇ ਜਾਂਚ ਵਾਪਸ ਹੀ ਲੈ ਲਈ ਸੀ ਤਾਂ ਉਹ ਕਲੋਜ਼ਰ ਰਿਪੋਰਟ ਕਿਵੇਂ ਲਾ ਲਈ? ਜੇ ਕਲੋਜ਼ਰ ਰਿਪੋਰਟ ਲਾਤੀ ਤੇ ਸਰਕਾਰ ਉਹਨੂੰ ਹੁਣ ਚੈਲੰਜ ਕਿਉਂ ਕਰ ਰਹੀ ਹੈ ਜੀ? ਉਹ ਵਿਧਾਨ ਸਭਾ ਦਾ ਆਪਣਾ ਉਹ ਦਿਖਾਵੇ ਪੱਖ ਕਿ ਅਸੀਂ ਤਾਂ ਇਹਨੂੰ ਰੱਦ ਕੀਤਾ ਹੈ ਜੀ, ਉਹ ਕਿਉਂ ਨਹੀਂ ਦੱਸਿਆ ਜਾ ਰਿਹਾ? SIT ਫਿਰ ਦੁਬਾਰਾ ਜਿਹੜੀ ਹੈ ਜੀ ਉਹ ਕੱਢ ਲਈ ਹੈ ਜੀ ਔਰ SIT ਨੇ ਫਿਰ ਉਹੀ ਰਾਗ ਜਿਹੜਾ ਜੀ ਉਹ ਆਲਾਪ ਦਿੱਤਾ ਕਿ ਛੇਤੀ ਜਿਹੜੀ ਹੈ ਜੀ ਉਹ ਜਾਂਚ ਮੁਕੰਮਲ ਕਰ ਲਈ ਜਾਊਗੀ ਔਰ SIT ਦੇ ਵੱਲੋਂ ਜਿਹੜੀ ਜੀ ਉਹ ਚੁੱਪ ਧਾਰ ਕਰ ਲੈਣ ਤੋਂ ਬਾਅਦ ਬਾਈਬਲ ਕਲਾਂ ਕਾਂਡ ਦੇ 4 ਮੁਲਜ਼ਮ ਬਿਨਾਂ ਗ੍ਰਿਫਤਾਰੀ ਤੋਂ ਜ਼ਮਾਨਤ ਲੈਣ ਦੇ ਵਿੱਚ ਸਫਲ ਜਿਹੜਾ ਜੀ ਉਹ ਹੋ ਗਏ ਔਰ ਇਹ ਵੀ ਜਿਹੜਾ ਸਭ ਦੇ ਸਾਹਮਣੇ ਆ ਕਿ 173 CRPC ਦੀ ਰਿਪੋਰਟ ਜਿਹੜੀ ਸੀਗੀ CRPC ਦੀ ਰਿਪੋਰਟ ਉਹਦੇ ਵਿੱਚ ਜਿਹੜੇ ਖੁਲਾਸੇ ਕੀਤੇ ਗਏ ਸੀ ਉਹ ਬਾਕੀ ਰਿਕਾਰਡ ਦੇ ਨਾਲ ਮੇਲ ਨਹੀਂ ਖਾ ਰਹੇ ਔਰ 2000 ਸਫ਼ਿਆਂ ਦੀ ਚਾਰਜ ਸ਼ੀਟ ਦੇ ਵਿੱਚ 56 ਸਫ਼ਿਆਂ ਦੀ ਪੜਤਾਲ ਰਿਪੋਰਟ ਜਿਹੜੀ ਦੀ ਉਹ ਆਈ ਹੈ। ਇਹ ਸਾਰੀਆਂ ਉਹ ਟੈਕਨੀਕਲ ਗੱਲਾਂ ਨੇ ਜਿਹੜੀਆਂ ਕਿ ਭਵਿੱਖ ਦੀ ਕਹਾਣੀ ਪਾਉਂਦੀਆਂ ਨੇ ਜੀ, ਅੱਜ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ। ਬਿਲਕੁਲ ਜੀ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਸਰਕਾਰ ਨੇ ਵੱਡੇ ਵੱਡੇ ਇਸ਼ਤਿਹਾਰ ਲੱਗੇ ਸੀਗੇ ਅਖਬਾਰਾਂ ਦੇ ਵਿੱਚ, ਬੜਾ ਪੈਸਾ ਖਰਚਿਆ ਹੋਊਗਾ ਲੌਂਗੋਵਾਲ ਦੇ ਸਮਾਗਮ ਲਈ, ਪਰ ਕਹਿੰਦੇ ਸਮਾਗਮ ਤੇ 12 ਮਿੰਟਾਂ 'ਚ ਹੀ ਖਤਮ ਹੋ ਗਿਆ। ਦੇਖੋ ਇੱਥੇ ਵੀ ਉਹ ਸਿਆਸਤ ਜਿਹੜੀ ਹੈ ਨਾ ਉਹ ਉਹਦੇ ਕਈ ਮੂੰਹ ਜਿਹੜੇ ਵੀ ਉਹ ਨਜ਼ਰ ਆਏ। ਇੱਕ ਪਾਸੇ ਤਾਂ ਸੁਖਬੀਰ ਸਿੰਘ ਬਾਦਲ ਹੋਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਤਾਨੇ ਮਿਹਣੇ ਜਿਹੜੇ ਵੀ ਉਹ ਰਾਜੀਵ ਗਾਂਧੀ ਹੋਰਾਂ ਦੇ ਮਾਰ ਰਹੇ ਆ। ਰਾਜੀਵ ਲੌਂਗੋਵਾਲ ਸਮਝੌਤੇ ਨੂੰ ਨਿੰਦਦੇ ਆ ਕਿ ਰਾਜੀਵ ਲੌਂਗੋਵਾਲ ਸਮਝੌਤਾ ਜਿਹੜਾ ਜੀ ਉਹ ਸਹੀ ਨਹੀਂ ਸੀਗਾ। ਦੂਜੇ ਪਾਸੇ ਅਕਾਲੀ ਦਲ ਉੱਥੇ ਜਿਹੜਾ ਜੀ ਸਮਾਗਮ ਜਿਹੜਾ ਕਰੀ ਜਾ ਰਿਹਾ, ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ 34ਵੀਂ ਬਰਸੀ ਦੇ ਮੌਕੇ ਦੇ ਉੱਤੇ ਅਕਾਲੀ ਦਲ ਜਿਹੜਾ ਜੀ ਉਹ ਪਹੁੰਚਿਆ ਹੋਇਆ ਸੀਗਾ ਔਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਥੇ ਇਹ ਕਹਿਤਾ ਕਿ ਜਿਹੜੇ ਲੌਂਗੋਵਾਲ ਨੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੋਊਗੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਜਿਹੜਾ ਜੀ ਉਹ ਕੀਤਾ ਜਾਵੇ। ਇੱਕ ਪਾਸੇ ਰਾਜੀਵ ਗਾਂਧੀ ਨੂੰ ਨਿੰਦੀ ਜਾਂਦੇ ਨੇ, ਦੂਜੇ ਪਾਸੇ ਕਿਉਂਕਿ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਮੌਤ ਦਾ ਕਾਰਨ ਜਿਹੜਾ ਜੀ ਉਹ ਰਾਜੀਵ ਲੌਂਗੋਵਾਲ ਸਮਝੌਤਾ ਸੀ, ਇਹ ਸਾਰੇ ਜਾਣਦੇ ਨੇ। ਦੂਜੇ ਪਾਸੇ ਉਹ ਜਿਹੜਾ ਜੀ ਉਹਦੀ ਬਰਸੀ ਵੀ ਮਨਾਈ ਜਾਂਦੇ ਨੇ। ਜਦੋਂ ਕਾਂਗਰਸ ਸਰਕਾਰ ਜਿਹੜੀ ਆ ਜੀ ਉਹ ਸੱਤਾ ਦੇ ਵਿੱਚ ਆਉਂਦੀ ਆ ਫਿਰ ਉਹ ਸਰਕਾਰੀ ਤੌਰ ਦੇ ਉੱਤੇ ਜਿਹੜੀ ਆ ਜੀ ਉਹ ਲੌਂਗੋਵਾਲ ਦੀ ਬਰਸੀ ਮਨਾਉਂਦੀ ਹੈ। ਜਦੋਂ ਸੱਤਾ ਦੇ ਵਿੱਚ ਨਹੀਂ ਹੁੰਦੀ ਫਿਰ ਸੱਤਾਧਾਰੀ ਅਕਾਲੀ ਦਲ ਨੂੰ ਲੌਂਗੋਵਾਲ ਦੀ ਬਰਸੀ ਭੁੱਲੀ ਜਾਂਦੀ ਆ, ਕਾਂਗਰਸ ਵੀ ਨਹੀਂ ਮਨਾਉਂਦੀ। ਤੋ ਇਸ ਵਾਰੀ ਕਾਂਗਰਸ ਨੇ ਜਿਹੜੇ ਸੀਗੇ ਜੀ ਉਹ ਲਾਏ ਇਸ਼ਤਿਹਾਰ ਵੱਡੇ ਵੱਡੇ ਜਿਹੜੇ ਸੀਗੇ ਜੀ ਸਾਰੀਆਂ ਅਖਬਾਰਾਂ ਦੇ ਵਿੱਚ ਲੌਂਗੋਵਾਲ ਹੋਰਾਂ ਨੂੰ ਸ਼ਰਧਾਂਜਲੀ ਜਿਹੜੀ ਸੀ ਉਹ ਭੇਂਟ ਕੀਤੀ ਗਈ। ਇਹ ਵੀ ਕਿਹਾ ਗਿਆ ਕਿ ਰਾਜ ਪੱਧਰੀ ਸਮਾਗਮ ਜਿਹੜਾ ਜੀ ਉਹ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ। ਅਨਾਜ ਮੰਡੀ ਲੌਂਗੋਵਾਲ ਦੇ ਵਿੱਚ ਸਮਾਗਮ ਰੱਖਿਆ ਗਿਆ ਸਰਕਾਰ ਦੇ ਵੱਲੋਂ ਔਰ ਤੁਸੀਂ ਹੈਰਾਨ ਹੋਵੋਗੇ ਕਿ ਇਹ ਸ਼ਰਧਾਂਜਲੀ ਸਮਾਗਮ 12 ਮਿੰਟਾਂ ਦੇ ਵਿੱਚ ਨਿਬੇੜ ਕੇ ਜਿਹੜਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹੋ ਗਏ ਕਿਸੇ ਜਿਹੜੇ ਸਟੇਜ ਦੇ ਉੱਤੇ ਪਹੁੰਚੇ ਬਾਕੀ ਆਗੂ ਵੀ ਸੀਗੇ, ਕਿਸੇ ਨੇ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਨੂੰ ਸ਼ਰਧਾਂਜਲੀ ਭੇਟ ਹੀ ਨਹੀਂ ਜਿਹੜਾ ਜੀ ਉਹ ਕੀਤੀ। ਜਿਹੜਾ ਸਾਧੂ ਸਿੰਘ ਧਰਮਸੋਤ ਸੀ ਉਹਨੇ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਫੋਟੋ ਜਿਹੜੀ ਲਾਈ ਸੀ ਉਹਦੇ ਉੱਤੇ ਫੁੱਲ ਭੇਟ ਕੀਤੇ, ਸਟੇਜ ਤੇ ਬਹਿ ਗਏ, ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਸਮਾਗਮ ਖਤਮ ਹੋ ਗਿਆ ਜੀ।
ਸਮਾਪਤੀ ਜਿਹੜੀ ਸਮਾਗਮ ਤੋਂ ਬਾਅਦ ਜਿਹੜੇ ਉੱਥੋਂ ਦੇ ਲੋਕਲ ਆਗੂ ਸੀਗੇ ਕਾਂਗਰਸ ਦੇ, ਉਹਨਾਂ ਨੇ ਇਹ ਕਿਹਾ ਕਿ ਸਾਡੇ ਆਗੂ ਤਾਂ ਸੰਤਾਂ ਦੀ ਬਰਸੀ ਦਾ ਮਜ਼ਾਕ ਜਿਹੜਾ ਜੀ ਉਹ ਉਡਾ ਗਏ ਨੇ। ਉਹ ਕਹਿੰਦਾ ਇੱਕ ਜਿਹੜਾ ਵਿਅਕਤੀ ਉੱਥੋਂ ਦਾ ਲੋਕਲ ਹੈ ਜੀ ਅੰਮ੍ਰਿਤਪਾਲ ਕਾਂਗਰਸੀ ਆਗੂ, ਉਹ ਕਹਿੰਦਾ ਕਿ 35 ਸਾਲਾਂ ਤੋਂ ਉਹ ਕਾਂਗਰਸ ਦੇ ਵਿੱਚ ਕੰਮ ਕਰ ਰਿਹਾ ਤੇ ਅਜਿਹਾ ਸਮਾਗਮ ਉਹਨੇ ਕਦੀ ਵੀ ਨਹੀਂ ਜਿਹੜਾ ਜੀ ਉਹ ਕੀਤਾ। ਔਰ ਹੈਰਾਨਗੀ ਵਾਲੀ ਗੱਲ ਇਹ ਸੀਗੀ ਕਿ ਇਹ ਜਿਹੜਾ ਸਮਾਗਮ ਸਰਕਾਰ ਨੇ ਰਾਜ ਪੱਧਰ ਦਾ ਰੱਖਿਆ ਸੀਗਾ, ਉਹਦੇ ਵਿੱਚ 100 ਬੰਦਾ ਵੀ ਹੈ ਨਹੀਂ ਸੀਗਾ ਜੀ। ਤੋ ਇਸ਼ਤਿਹਾਰ ਦੇਣ ਤੱਕ ਜਿਹੜੀ ਜੀ ਉਹ ਸਰਕਾਰ ਸੀਮਤ ਜਿਹੜਾ ਉਹ ਰਹਿ ਗਈ। ਕੱਲ ਨੂੰ ਕੀ ਹੁੰਦਾ ਵੋਟਾਂ ਦੇ ਵਿੱਚ ਜਿਹੜਾ ਜੀ ਉਹ ਕੱਲ ਵਾਲੀ ਗੱਲ ਹੈ, ਪਰ ਇੰਨਾ ਜ਼ਰੂਰ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਆਪਣਾ ਵਿਸ਼ਵਾਸ ਜਿਹੜਾ ਲੋਕਾਂ ਦੇ ਵਿੱਚ ਗਵਾ ਰਹੀਆਂ ਨੇ ਔਰ ਬਹੁਤ ਤੇਜ਼ੀ ਦੇ ਨਾਲ ਗਵਾ ਰਹੀਆਂ। ਪਰ ਪ੍ਰੋਬਲਮ ਇਹ ਕਿ ਜਦ ਇਲੈਕਸ਼ਨ ਹੁੰਦੀ ਆ ਲੋਕ ਤੜਾ ਤੜ ਇਹਨਾਂ ਦਾ ਸਾਥ ਦਿੰਦੇ ਆ। ਅੱਗੇ ਕਰਦੇ ਆ ਬਠਿੰਡੇ ਦੇ ਵਿੱਚ ਪੁਲਿਸ ਤੇ ਵਕੀਲਾਂ ਦਾ ਮਾਮਲਾ ਅਜੇ ਵੀ ਜਾਰੀ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਮਾਮਲਾ ਹੈ ਇਹ ਅਜੇ ਵੀ ਜਿਹੜਾ ਵੀ ਉਹ ਗੰਭੀਰ ਬਣਿਆ ਹੋਇਆ। ਜਿਹੜਾ ਇੱਕ ਵਕੀਲ ਸੀਗਾ ਜੀ ਜਿਹਦੇ ਨਾਲ ਇਹ ਇੱਕ ਹੌਲਦਾਰ ਦੀ ਜਿਹੜੀ ਉਹ ਤੂੰ ਮੈਂ ਹੋਈ ਸੀ, ਐਡਵੋਕੇਟ ਆ ਉਹ ਜੀਦਾ ਔਰ ਆਮ ਆਦਮੀ ਪਾਰਟੀ ਦਾ ਨੇਤਾ ਹੈ, ਬਠਿੰਡੇ ਤੋਂ ਪ੍ਰਧਾਨ ਹੈ। ਇਸ ਮਾਮਲੇ ਦੇ ਉੱਤੇ ਜਿਹੜੇ ਵਕੀਲ ਨੇ ਉਹਨਾਂ ਨੇ ਪੰਜਾਬ 'ਚ ਅਦਾਲਤੀ ਕੰਮਕਾਰ ਠੱਪ ਰੱਖਣ ਦਾ ਸੱਦਾ ਜਿਹੜਾ ਜੀ ਉਹ ਦਿੱਤਾ। ਬਠਿੰਡਾ ਪੁਲਿਸ ਜਿਹੜੀ ਹੈ ਜੀ ਉਹ ਵਕੀਲਾਂ ਦਾ ਦਮ ਪਰਖ ਰਹੀ ਹੈ ਔਰ ਜਿਹੜੀ ਬਾਰ ਐਸੋਸੀਏਸ਼ਨ ਹੈ ਉਹ ਆਰ ਪਾਰ ਦੀ ਲੜਾਈ ਜਿਹੜੀ ਉਹ ਲੜਨ ਦੇ ਰੌਂ ਦੇ ਵਿੱਚ ਹੈ, ਕਿਉਂਕਿ ਜਿਹੜਾ ਮਿਸਟਰ ਜੀਦਾ ਉਹ ਪਹਿਲਾਂ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਵੀ ਜਿਹੜਾ ਜੀ ਉਹ ਰਿਹਾ। ਸਰਕਾਰ ਜਿਹੜੀ ਆ ਦੋਵਾਂ ਤਰ੍ਹਾਂ ਦੀ ਜ਼ੋਰ ਅਜ਼ਮਾਈ ਵੇਖ ਰਹੀ ਆ। ਵਕੀਲ ਪੁਲਿਸ ਨੂੰ ਘੇਰਨ ਲਈ ਅੰਦਰੋਂ ਦੀ ਪੁਲਿਸ ਅਫਸਰਾਂ ਦਾ ਰਿਕਾਰਡ ਜਿਹੜਾ ਜੀ ਉਹ ਫੋਲਣ ਲੱਗੇ ਆ। ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਦੇ ਵਿੱਚ ਜਿਹੜਾ ਐਡਵੋਕੇਟ ਜੀਦਾ ਦੇ ਨੱਕ ਦੀ ਹੱਡੀ ਟੁੱਟੀ ਆ, ਜਿਹਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਆ। ਬਾਰ ਐਸੋਸੀਏਸ਼ਨ ਦਾ ਵਕਤ ਜਿਹੜਾ ਜੀ ਬਠਿੰਡਾ ਰੇਂਜ ਦੇ IG MS ਫਾਰੂਕੀ ਨੂੰ ਵੀ ਮਿਲਿਆ, ਪਰ IG ਦੇ ਕੋਈ ਭਰੋਸਾ ਨਹੀਂ ਦਿੱਤਾ। ਉਸ ਤੋਂ ਬਾਅਦ ਵਕੀਲ ਕਹਿੰਦੇ ਅਸੀਂ ਲੰਮਾ ਸੰਘਰਸ਼ ਜਿਹੜਾ ਜੀ ਉਹ ਛੇੜਾਂਗੇ। ਤੀਜੇ ਦਿਨ ਵੀ ਬਠਿੰਡਾ ਪੁਲਿਸ ਦੇ ਖਿਲਾਫ ਜਿਹੜਾ ਜੀ ਉਹ ਧਰਨਾ ਵਕੀਲਾਂ ਨੇ ਦਿੱਤਾ। ਬਾਰ ਐਸੋਸੀਏਸ਼ਨ ਜਿਹੜੀ ਆ ਜੀ ਉਹ ਇਹ ਕਹਿੰਦੀ ਆ ਕਿ ਹੁਣ ਜਿਹੜੀ ਹੁਣ ਨਵੀਂ ਵੀਡੀਓ ਸਾਹਮਣੇ ਆਈ ਆ ਉਹਦੇ ਵਿੱਚ ਪੁਲਿਸ ਦੀ ਜ਼ਿਆਦਤੀ ਸਾਫ਼ ਨਜ਼ਰ ਜਿਹੜੀ ਜੀ ਉਹ ਆ ਰਹੀ ਆ ਔਰ ਉਹ ਕਹਿੰਦੇ ਕਿ ਅਸੀਂ ਅੱਜ ਜਿਹੜਾ ਜੀ ਰਾਜ ਪੱਧਰੀ ਸੰਘਰਸ਼ ਦਾ ਐਲਾਨ ਕਰਤਾ। ਪੰਜਾਬ ਦੇ ਵਿੱਚ ਵਕੀਲਾਂ ਨੂੰ ਇਸ ਰਾਜ ਪੱਧਰ ਦੇ ਸੰਘਰਸ਼ ਦੇ ਵਿੱਚ ਕੋਈ ਹੁੰਗਾਰਾ ਮਿਲਦਾ ਜਾਂ ਨਹੀਂ, ਇਹ ਅੱਜ ਦਾ ਦਿਨ ਜਿਹੜਾ ਜੀ ਉਹ ਦੱਸੂਗਾ। ਵਕੀਲ ਕਹਿੰਦੇ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਕੰਮ ਠੱਪ ਕਰਾਂਗੇ। ਪੁਲਿਸ ਜਿਹੜੀ ਆ ਉਹ ਹੌਲਦਾਰ ਖਿਲਾਫ ਬਣਦੀ ਕਾਰਵਾਈ ਕਰੇ, ਇਹ ਤੋਂ ਘੱਟ ਉਹਨਾਂ ਨੂੰ ਕੁਝ ਵੀ ਜਿਹੜਾ ਜੀ ਮਨਜ਼ੂਰ ਨਹੀਂ। SSP ਬਠਿੰਡਾ ਜਿਹੜੇ ਜੀ ਉਹ ਕਹਿੰਦੇ ਆ ਨਾ ਕਿਸੇ ਦੇ ਨਾਲ ਕੋਈ ਰਾਜ਼ੀਨਾਮਾ ਨਹੀਂ ਗਾ ਤੇ ਨਾ ਹੀ ਕੋਈ ਸੈਟਲਮੈਂਟ ਹੋ ਸਕਦੀ ਆ। ਪੁਲਿਸ ਦੇ ਵੱਲੋਂ ਕਾਨੂੰਨੀ ਰਸਤਾ ਅਖਤਿਆਰ ਜਿਹੜਾ ਵੀ ਉਹ ਕੀਤਾ ਹੋਇਆ, ਜਿਹਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਗੱਲ ਜਿਹੜੀ ਸੀ ਉਹ ਨਹੀਂ ਹੋ ਸਕੂਗੀ। ਇਹ ਪੁਲਿਸ ਬਨਾਮ ਵਕੀਲ ਜਿਹੜਾ ਬਣਨ ਦੀ ਨਾਲ ਤੁਸੀਂ ਇਹ ਕਹਿ ਲਓ ਕਿ ਇਸ ਵੇਲੇ ਰਾਜਨੀਤਿਕ ਇਸ਼ੂ ਵੀ ਬਣ ਗਿਆ ਹੋਇਆ ਜੀ। ਤੇ ਅੱਗੇ ਗੱਲ ਕਰਦੇ ਹਾਂ ਸਾਬਕਾ ਵਿੱਤ ਮੰਤਰੀ P ਚਿਦੰਬਰਮ ਦੀ, ਤੇ ਉਸ ਤੇ ਸ਼ਿਕੰਜਾ ਕੱਸਿਆ ਗਿਆ। ਐਕਚੁਅਲੀ ਇਹ ਹੈ ਕਿ P ਚਿਦੰਬਰਮ ਜਿਹੜੇ ਕਿ ਸਾਬਕਾ ਵਿੱਤ ਮੰਤਰੀ ਨੇ ਭਾਰਤ ਦੇ, ਉਹਦੇ ਉੱਤੇ INX ਮੀਡੀਆ ਦੇ ਮਾਮਲੇ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚੋਂ ਉਹਨਾਂ ਨੇ ਜਿਹੜੀ ਐਂਟੀਸਪੇਟਰੀ ਲਾਈ ਸੀਗੀ ਉਹ ਰੱਦ ਹੋਣ ਤੋਂ ਬਾਅਦ ਉਹਦੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਜਿਹੜੀ ਹੈ ਜੀ ਉਹ ਲਟਕ ਰਹੀ ਹੈ। CBI ਜਿਹੜੇ P ਚਿਦੰਬਰਮ ਤੋਂ ਦਿੱਲੀ ਸਥਿਤ ਜਿਹੜਾ ਜੀ ਉਹਦੇ ਜ਼ੋਰਬਾਗ ਘਰ ਪਹੁੰਚੀ, ਉੱਥੋਂ ਬਾਅਦ CBI ਜਿਹੜੀ ਜੀ ਉਹ ਵਾਪਸ ਕਰਤੀ ਕਿਉਂਕਿ P ਚਿਦੰਬਰਮ ਘਰ ਨਹੀਂ ਜਿਹੜਾ ਜੀ ਉਹ ਮਿਲੇ। ਦਿੱਲੀ ਹਾਈ ਕੋਰਟ ਦੇ ਵੱਲੋਂ ਐਂਟੀਸਪੇਟਰੀ ਰੱਦ ਕਰਨ ਤੋਂ ਬਾਅਦ ਚਿਦੰਬਰਮ ਨੇ ਸੁਪਰੀਮ ਕੋਰਟ ਦੀ ਅਗਾਊਂ ਪਟੀਸ਼ਨ ਦਾਖਲ ਕੀਤੀ, ਪਰ ਸੁਪਰੀਮ ਕੋਰਟ ਨੇ ਇਹਦੇ ਤੇ ਛੇਤੀ ਸੁਣਵਾਈ ਕਰਨ ਤੋਂ ਨਾ ਕਰਤਾ ਤੇ ਉਹਨਾਂ ਨੂੰ ਅੱਜ ਆਉਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਅੱਜ ਦਿਨ ਜਿਹੜਾ ਜੀ ਉਹ ਬੜਾ ਅਹਿਮ ਰਹੂਗਾ। ਸੁਪਰੀਮ ਕੋਰਟ ਜੇ ਇਹਦੇ ਉੱਤੇ ਗ੍ਰਿਫਤਾਰੀ ਤੇ ਸਟੇ ਨਹੀਂ ਲਾਉਂਦੀ ਤਾਂ P ਚਿਦੰਬਰਮ ਦੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਜਿਹੜੀ ਜੀ ਉਹ ਲਟਕਦੀ ਨਹੀਂ ਰਹੂਗੀ, ਬਲਕਿ ਉਹ ਗ੍ਰਿਫਤਾਰ ਉਹਨਾਂ ਨੂੰ ਜਿਹੜਾ ਜੀ ਉਹ ਕੀਤਾ ਜਾ ਸਕਦਾ। P ਚਿਦੰਬਰਮ ਦੀ ਪੈਰਵੀ ਕਰ ਰਹੇ ਸੀਨੀਅਰ ਕਾਂਗਰਸੀ ਨੇਤਾ ਤੇ ਵਕੀਲ ਕਪਿਲ ਸਿੱਬਲ ਨੇ ਜਿਹੜਾ ਜੀ ਇਹ ਕਿਹਾ ਕਿ ਸਾਨੂੰ ਇਸ ਮਾਮਲੇ ਦੇ ਵਿੱਚ ਸਭ ਤੋਂ ਸੀਨੀਅਰ ਜੱਜ ਦੇ ਕੋਲੇ ਪਹੁੰਚ ਕਰਨ ਦੀ ਸਲਾਹ ਦਿੱਤੀ ਗਈ ਹੈ ਔਰ ਇਸ ਕੇਸ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ ਤੇ CBI ਕਰ ਰਹੀ ਹੈ। ਦਿੱਲੀ ਹਾਈ ਕੋਰਟ ਦੇ ਵੱਲੋਂ ਸਾਬਕਾ ਵਿੱਤ ਮੰਤਰੀ ਚਿਦੰਬਰਮ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰਨ ਤੋਂ ਬਾਅਦ ਸੀਨੀਅਰ ਵਕੀਲ ਨੇ ਸੁਪਰੀਮ ਕੋਰਟ ਦੇ ਰਜਿਸਟਰਾਰ ਨੂੰ ਇਸ ਮਾਮਲੇ ਦੀ ਸੁਣਵਾਈ ਛੇਤੀ ਤੋਂ ਛੇਤੀ ਸੁਣਵਾਈ ਕਰਨ ਦੀ ਬੇਨਤੀ ਜਿਹੜੀ ਜੀ ਉਹ ਕੀਤੀ ਸੀਗੀ।
ਔਰ ਇਹਦੇ ਨਾਲ ਜਿਹੜੇ ਵਕੀਲਾਂ ਦੇ ਫੈਸਲੇ ਦੇ ਵਿਰੁੱਧ ਅਪੀਲ ਕਰਨ ਦੀ 3 ਦਿਨਾਂ ਦੀ ਮੰਗ ਨੂੰ ਵੀ ਜਿਹੜਾ ਜੀ ਉਹ ਰੱਦ ਕਰਤਾ। INX ਮੀਡੀਆ ਨਾਲ ਜੁੜੇ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਕੇਸ ਦੇ ਵਿੱਚ ਦੋਸ਼ੀ ਬਣਾਏ ਗਏ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਨੇ ਜਿਹੜਾ ਜੀ ਉਹ ਰੱਦ ਕੀਤਾ। CBI ਜਿਹੜੀ CII ਨੇ INX ਮੀਡੀਆ ਮਾਮਲੇ ਦੇ ਵਿੱਚ ਚਿਦੰਬਰਮ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਸੀਗਾ, ਜਦੋਂ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦਾ ਮਾਮਲਾ ਜਿਹੜਾ ਜੀ ਉਹ ਦਾਖਲ ਕੀਤਾ ਸੀਗਾ। ਜਿਹੜੀ ਹਵਾਬਾਜ਼ੀ ਘੁਟਾਲੇ ਦੀ ਜਾਂਚ ਦੇ ਵਾਸਤੇ ਜਿਹੜਾ ਜੀ ED ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ UPA ਦੇ ਰਾਜ ਦੇ ਦੌਰਾਨ ਹਵਾਬਾਜ਼ੀ ਘੁਟਾਲੇ ਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਵਾਸਤੇ 23 ਅਗਸਤ ਨੂੰ ਤਲਬ ਜਿਹੜਾ ਜੀ ਉਹ ਕੀਤਾ। ਅਧਿਕਾਰੀਆਂ ਦੇ ਅਨੁਸਾਰ ਮਾਮਲਾ 2006 ਦੇ ਵਿੱਚ ਹੋਏ ਅਰਬਾਂ ਰੁਪਈਏ ਦੇ ਹਵਾਬਾਜ਼ੀ ਸੌਦੇ ਦੇ ਨਾਲ 에ਅਰ ਇੰਡੀਆ ਨੂੰ ਹੋਏ ਵਿੱਤੀ ਨੁਕਸਾਨ ਤੇ ਅੰਤਰਰਾਸ਼ਟਰੀ ਏਅਰਲਾਈਨਾਂ ਨੂੰ ਕੰਪਨੀਆਂ ਨੂੰ ਹਵਾਈ ਸਲਾਟ ਦੇ ਵਿੱਚ ਬੇਨਿਯਮੀਆਂ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਹੈ। ਦੇਖੋ ਇਹ ਜਿਹੜੇ ਮਾਮਲੇ ਨੇ ਇਹ ਕੋਈ ਛੋਟੇ-ਮੋਟੇ ਮਾਮਲੇ ਨਹੀਂ, ਇਹ ਬੇਹੱਦ ਸੰਗੀਨ ਮਾਮਲੇ ਨੇ ਔਰ ਕਾਫੀ ਵੱਡੇ ਜਿਹੜਾ ਜੀ ਉਹ ਮਾਮਲੇ ਨੇ। ਕਰੋੜਾਂ ਰੁਪਈਏ ਦਾ ਲੈਣ ਦੇਣ ਇਹਨਾਂ ਮਾਮਲਿਆਂ ਦੇ ਵਿੱਚ ਜਿਹੜਾ ਜੀ ਉਹ ਹੋਇਆ। ਵੇਖਣਾ ਇਹ ਹੋਊਗਾ ਕਿਉਂਕਿ ਹੁੰਦਾ ਇਹ ਆ ਕਿ ਇਹ ਅਕਸਰ ਲੋਕ ਇਹ ਕਹਿੰਦੇ ਕਿ ਸਿਆਸੀ ਬਦਲਾਖੋਰੀ ਆ, ਉਹ ਇਸ ਕਰਕੇ ਕਹਿ ਦਿੰਦੇ ਆ ਕਿ ਇਹਨਾਂ ਮਾਮਲਿਆਂ ਦੇ ਵਿੱਚ ਹੁੰਦਾ ਜਿਹੜਾ ਜੀ ਉਹ ਕੱਖ ਨਹੀਂ ਹੈ। ਕਿਤੇ ਇੱਕਾ ਦੁੱਕਾ ਜਿਹੜੇ ਜੀ ਉਹ ਕੇਸਾਂ ਨੂੰ ਛੱਡ ਕੇ ਬਹੁਤੇ ਕੇਸਾਂ ਦੇ ਵਿੱਚ ਜਿਹੜਾ ਜੀ ਇਹ ਲੋਕ ਨਿਕਲ ਜਾਂਦੇ ਜੀ, ਲੈਣ ਦੇਣ ਉੱਤੇ ਕਰ ਲੈਂਦੇ ਨਾ। ਤੇ ਅੱਗੇ 354 ਕਰੋੜ ਦੇ ਕਰਜ਼ੇ ਦੀ ਜੇ ਗੱਲ ਕਰੀਏ ਤੇ ਕਮਲਨਾਥ ਦਾ ਭਤੀਜਾ ਗ੍ਰਿਫਤਾਰ। ਬਿਲਕੁਲ ਜੀ, ਇਹ ਵੀ ਇੱਕ ਜਿਹੜਾ ਜੀ ਕਾਂਗਰਸੀ ਪਰਿਵਾਰ ਦੇ ਨਾਲ ਹੀ ਜੁੜਿਆ ਹੋਇਆ ਮਾਮਲਾ ਹੈ। ਇਹ ED ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਤੀਜੇ ਤੇ ਬਿਜ਼ਨਸਮੈਨ ਰਤੁਲ ਪੁਰੀ ਨੂੰ 354 ਕਰੋੜ ਰੁਪਏ ਦੇ ਧੋਖਾਦਹੀ ਕੇਸ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਗ੍ਰਿਫਤਾਰ ਜਿਹੜਾ ਜੀ ਉਹ ਕਰ ਲਿਆ। 6 ਦਿਨ ਦੇ ਵਾਸਤੇ ED ਹਿਰਾਸਤ ਦੇ ਵਿੱਚ ਉਹਨੂੰ ਭੇਜਿਆ ਗਿਆ ਔਰ ਇਹ ਜਿਹੜਾ ਜੀ ਉਹ ਕੇਂਦਰੀ ਜਾਂਚ ਏਜੰਸੀ ਦੇ ਅੱਗੇ ਪੇਸ਼ ਹੋਇਆ ਸੀਗਾ ਤੇ ਉਹਨੂੰ ਬਲੈਕ ਮਨੀ ਨੂੰ ਵਾਈਟ ਕਰਨ ਤੋਂ ਰੋਕਣ ਦੇ ਨਾਲ ਸੰਬੰਧਿਤ ਐਕਟ ਜਿਹੜਾ ਜੀ ਉਹਦੇ ਤਹਿਤ ਗ੍ਰਿਫਤਾਰ ਕੀਤਾ ਸੀਗਾ। ਅਧਿਕਾਰੀਆਂ ਨੇ ਇਹ ਕਿਹਾ ਕਿ ਰਤੁਲ ਪੁਰੀ ਜਾਂਚ ਦੇ ਵਿੱਚ ਸਹਿਯੋਗ ਤੋਂ ਟਾਲ ਮਟੋਲ ਕਰ ਲਿਆ ਸੀਗਾ। ਏਜੰਸੀ ਉਹਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਜਿਹੜਾ ਜੀ ਉਹ ਕਰਨਾ ਚਾਹੁੰਦੀ ਸੀਗੀ। ਰਤੁਲ ਪੁਰੀ ਜਿਹੜਾ ਜੀ ਉਹ ਹਾਈ ਪ੍ਰੋਫਾਈਲ ਅਗਸਤਾ ਵੈਸਟਲੈਂਡ ਜਿਹੜੀ VVIP ਚੌਪਰ ਭ੍ਰਿਸ਼ਟਾਚਾਰ ਕੇਸ ਦੇ ਵਿੱਚ ਜਾਂਚ ਏਜੰਸੀ ਦੇ ਵੱਲੋਂ ਕੀਤੀ ਜਾ ਰਹੀ ਪੁੱਛ ਪੜਤਾਲ ਦੇ ਘੇਰੇ ਦੇ ਵਿੱਚ ਸੀਗਾ। ED ਦੇ ਵੱਲੋਂ ਪੁਰੀ ਤੇ ਸਬੂਤਾਂ ਦੇ ਨਾਲ ਛੇੜਛਾੜ ਕਰਨ, ਗਵਾਹਾਂ ਨੂੰ ਅਸਰਅੰਦਾਜ਼ ਕਰਨ ਦੇ ਲਾਏ ਦੋਸ਼ ਤੋਂ ਬਾਅਦ ਅਦਾਲਤ ਨੇ ਮੌਜ਼ਰਬੇਅਰ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਿਹੜਾ ਜੀ ਉਹ ਜਾਰੀ ਕੀਤਾ ਸੀਗਾ। ਦਿੱਲੀ ਹਾਈ ਕੋਰਟ ਨੇ ਹਾਲਾਂਕਿ 14 ਅਗਸਤ ਨੂੰ ਇੱਕ ਫੈਸਲੇ ਦੇ ਵਿੱਚ ਰਤੁਲ ਦੀ ਗ੍ਰਿਫਤਾਰੀ ਦੇ ਉੱਤੇ 20 ਅਗਸਤ ਤੱਕ ਰੋਕ ਜਿਹੜੀ ਜੀ ਉਹ ਲਾ ਦਿੱਤੀ ਸੀਗੀ। ਜਿਹੜਾ ਜੀ ਇਹ CBI ਦੇ ਵੱਲੋਂ ਸੱਜਰਾ ਕੇਸ 17 ਅਗਸਤ ਨੂੰ ਦਰਜ FIR ਦੇ ਨਾਲ ਸੰਬੰਧਿਤ ਹੈ, ਜਿਹਦੇ ਵਿੱਚ ਰਤੁਲ ਪੁਰੀ, ਉਹਦਾ ਪਿਓ ਦੀਪਕ ਪੁਰੀ, ਉਹਦੀ ਮਾਂ ਜਿਹੜੀ ਜੀ ਨੀਤਾ ਜਿਹੜੀ ਕਮਲਨਾਥ ਦੀ ਭੈਣ ਆ ਤੇ ਜਿਹੜੇ ਇਹ ਸ਼ਾਮਲ ਸੀਗੇ। ਇਹਦੇ ਵਿੱਚ ਸੈਂਟਰਲ ਬੈਂਕ ਆਫ ਇੰਡੀਆ ਦੇ ਨਾਲ 354 ਕਰੋੜ ਰੁਪਏ ਦੀ ਕਥਿਤ ਧੋਖਾਦਹੀ ਦਾ ਜਿਹੜਾ ਜੀ ਉਹ ਮਾਮਲਾ ਸੰਬੰਧਿਤ ਹੈ। ਬਾਕੀਆਂ ਨੂੰ ਫੜਨ ਦੇ ਵਾਸਤੇ ਵੀ ਛਾਪੇਮਾਰੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਉਹ ਵੀ ਨਿਕਲ ਜਾਣਗੇ ਜੀ। ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਪਰਾਲੀ ਨਾ ਸਾੜਨ ਦੀ। ਗੁਰੂ ਨਾਨਕ ਦੇ ਨਾਂ ਤੇ ਪਰਾਲੀ ਨਾ ਸਾੜੋ, ਮਨਪ੍ਰੀਤ ਬਾਦਲ ਇਹ ਗੱਲ ਕਰ ਰਹੇ। ਦੇਖੋ ਇਹ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਇੱਕ ਜਿਹੜੀ ਭਾਵਨਾਤਮਕ ਅਪੀਲ ਆ ਉਹ ਕੀਤੀ ਹੈ ਜੀ ਪੰਜਾਬ ਦੇ ਲੋਕਾਂ। ਪਰਾਲੀ ਇੱਕ ਵੱਡਾ ਇਸ਼ੂ ਜਿਹੜਾ ਜੀ ਹੈ। ਸਰਕਾਰਾਂ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਕਿੰਨਾ ਕੁਛ ਕਰਦੀਆਂ ਨੇ, ਇਸ਼ਤਿਹਾਰ ਦੇ ਕੇ ਜਿਹੜਾ ਜੀ ਚੁੱਪਚਾਪ ਕਰ ਜਾਂਦੀਆਂ ਨੇ। ਲੋਕ ਇਸ ਮਾਮਲੇ ਦੇ ਉੱਤੇ ਸਮਝਣ ਦੇ ਵਾਸਤੇ ਤਿਆਰ ਨਹੀਂ। ਉਹ ਕਹਿੰਦੇ ਆ ਕਿ ਸਾਡੇ ਕੋਲੇ ਪਰਾਲੀ ਸਾੜਨ ਤੋਂ ਬਿਨਾਂ ਚਾਰਾ ਕੋਈ ਨਹੀਂ ਗਾ। ਔਰ ਜਦੋਂ ਪਰਾਲੀ ਸੜਦੀ ਆ ਕੀ ਹਾਲਾਤ ਪੰਜਾਬ ਦੇ ਬਣਦੇ ਆ, ਜਿਹੜੇ ਅੱਜ ਪੰਜਾਬ ਦੇ ਹਾਲਾਤ ਬਣੇ ਹੋਏ ਆ ਇਹ এনवायरमेंट ਨੂੰ ਗੰਦਾ ਕਰਨ ਦੇ ਕਰਕੇ ਹੀ ਜਿਹੜਾ ਜੀ ਉਹ ਬਣੇ ਹੋਏ ਆ। ਕੁਦਰਤ ਦੇ ਨਾਲ ਕੀਤੀ ਜਿਹੜੀ ਇਹ ਛੇੜਛਾੜ ਆ ਜੋ ਅੱਜ ਭੁਗਤਣੀ ਜਿਹੜਾ ਜੀ ਉਹ ਪੈ ਰਹੀ ਆ। ਨਾ ਲੋਕ ਸਮਝਦੇ ਨੇ ਨਾ ਸਰਕਾਰਾਂ ਜਿਹੜੀਆਂ ਜੀ ਉਹ ਸਮਝਦੀਆਂ ਨੇ। ਦੋਨੋਂ ਇੱਕ ਦੂਜੇ ਦੇ ਉੱਤੇ ਜਿਹੜੀ ਜ਼ਿੰਮੇਵਾਰੀ ਰਿਸਪੌਂਸਿਬਿਲਿਟੀ ਸੁੱਟੀ ਜਾਂਦੇ ਨੇ। ਹੁਣ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਪੰਜਾਬ ਵਾਸੀਆਂ ਨੂੰ ਇਹ ਅਪੀਲ ਜਿਹੜੀ ਹੈ ਜੀ ਕੀਤੀ ਆ ਕਿ ਉਹ ਝੋਨੇ ਦੀ ਪਰਾਲੀ ਨੂੰ ਨਾ ਸਾੜਨ। ਇਹੀ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਜਿਹੜੀ ਜੀ ਉਹ ਹੋਊਗੀ। ਉਹਨਾਂ ਨੇ ਇਹ ਗੱਲ ਕਹੀ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੰਦੇਸ਼ ਹੈ ਉਹ এনवायरमेंट ਨੂੰ ਸਾਫ਼ ਰੱਖਣ ਦਾ
ਔਰ ਉਹਨਾਂ ਨੇ ਕਿਹਾ ਕਿ ਖੇਤੀਬਾੜੀ ਰਹਿਣ ਖੂੰਜ ਸਾੜਨ ਦੇ ਨਾਲ ਹਵਾ ਗੰਦੀ ਹੁੰਦੀ ਆ, ਜਿਹਨੂੰ ਕਿ ਸਾਡੇ ਗੁਰੂਆਂ ਨੇ ਰਹਿਬਰ ਦਾ ਦਰਜਾ ਦਿੱਤਾ। ਵਿੱਤ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਜਦੋਂ ਸਿੱਖ ਪੰਥ ਤੇ ਮੋਢੀ ਗੁਰੂ ਨਾਨਕ ਸਾਹਿਬ ਨੇ ਹਵਾ, ਪਾਣੀ ਤੇ ਧਰਤੀ ਨੂੰ ਉੱਚਾ ਦਰਜਾ ਦਿੱਤਾ, ਤੇ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਪਹਿਰਾ ਦਿੰਦਿਆਂ ਵਾਤਾਵਰਨ ਜਿਹੜਾ ਜੀ ਉਹਨੂੰ ਗੰਦਾ ਨਹੀਂ ਜਿਹੜਾ ਜੀ ਉਹ ਕਰਨਾ ਚਾਹੀਦਾ। ਦੇਖੋ ਜਿਹੜਾ ਉਹਨਾਂ ਦਾ ਸੁਨੇਹਾ ਉਹ ਠੀਕ ਹੈ ਆਪਣੀ ਜਗ੍ਹਾ ਦੇ ਉੱਤੇ, ਕਿ ਅਜਿਹਾ ਜਿਹੜਾ ਜੀ ਉਹ ਸੁਨੇਹਾ ਦੇਤਾ ਕਿ ਜਿਹਦੇ ਕੋਲੇ ਵਿੱਤ ਮੰਤਰਾਲਾ ਹੋਵੇ, ਜਿਹਦੇ ਕੋਲੇ ਪਾਵਰਫੁਲ ਇੱਕ ਮਹਿਕਮਾ ਹੋਵੇ, ਉਹ ਅਜਿਹੀ ਅਪੀਲ ਦੇ ਨਾਲ ਇਸ ਸਮੱਸਿਆ ਦਾ ਹੱਲ ਜਿਹੜਾ ਜੀ ਉਹ ਲੱਭਣ ਦਾ ਯਤਨ ਕਰੇ। ਕੀ ਇਹ ਜਿਹੜਾ ਜੀ ਉਹ ਜਾਇਜ਼ ਹੈ ਜਾਂ ਉਹ ਸਹੀ ਹੈ? ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਇੱਕ ਵੱਡਾ ਸਵਾਲ ਹੈ। ਜਿਵੇਂ ਮੈਂ ਕਿਹਾ ਕਿ ਜਿਹੜੇ ਕਿਸਾਨ ਨੇ ਉਹ ਸਾਰੀ ਜ਼ਿੰਮੇਵਾਰੀ ਸੁੱਟ ਦਿੰਦੇ ਆ ਸਰਕਾਰ ਦੇ ਉੱਤੇ, ਕਿ ਸਰਕਾਰਾਂ ਇਸ ਮਸਲੇ ਦਾ ਹੱਲ ਨਹੀਂ ਲੱਭਦੀਆਂ, ਸਰਕਾਰਾਂ ਸਾਨੂੰ ਪਰ ਕਿੱਲੇ ਦੇ ਹਿਸਾਬ ਦੇ ਨਾਲ ਜਿਹੜਾ ਜੀ ਉਹ ਪੈਸਾ ਨਹੀਂ ਦਿੰਦੀਆਂ, ਇਸ ਕਰਕੇ ਅਸੀਂ ਪਰਾਲੀ ਫੂਕਾਂਗੇ। ਸਰਕਾਰਾਂ ਜਿਹੜੀਆਂ ਜੀ ਉਹ ਇਹ ਸਮਝਦੀਆਂ ਨੇ ਕਿ ਅਸੀਂ ਜੀ ਇਸ਼ਤਿਹਾਰ ਲਵਾਤਾ ਸੀਗਾ ਸਾਰੀਆਂ ਅਖਬਾਰਾਂ ਦੇ ਵਿੱਚ, ਜੇ ਇਸ਼ਤਿਹਾਰ ਲਵਾਤਾ ਤੇ ਉਹ ਕਹਿੰਦੀਆਂ ਕਿ ਉਸ ਤੋਂ ਬਾਅਦ ਫਿਰ ਸਾਡੀ ਜ਼ਿੰਮੇਵਾਰੀ ਜਿਹੜੀ ਜੀ ਉਹ ਖਤਮ ਹੋ ਗਈ, ਕਿਉਂਕਿ ਉੱਥੋਂ ਫਿਰ ਵੋਟ ਬੈਂਕ ਦੀ ਸਿਆਸਤ ਜਿਹੜੀ ਉਹ ਸਟਾਰਟ ਹੋ ਜਾਂਦੀ ਹੈ। ਕੋਈ ਸਰਕਾਰ ਜਿਹੜੀ ਜੀ ਇਹ ਨਹੀਂ ਚਾਹੁੰਦੀ ਕਿ ਉਹਦਾ ਵੋਟ ਬੈਂਕ ਜਿਹੜਾ ਜੀ ਉਹ ਘਟੇ, ਉਹਨੂੰ ਲੈ ਕੇ ਹੀ ਸਾਰਾ ਕੁਝ ਜਿਹੜਾ ਜੀ ਉਹ ਕੀਤਾ ਜਾਂਦਾ। ਵੋਟ ਬੈਂਕ ਨੂੰ ਸਾਂਭਦਿਆਂ ਜਿਸ ਪੱਧਰ ਤੱਕ ਪੰਜਾਬ ਜਿਹੜਾ ਜੀ ਉਹ ਗਵਾ ਲਿਆ ਗਿਆ, ਉਹਦੀਆਂ ਗੱਲਾਂ ਜੀ ਕਰਨੀਆਂ ਹੁਣ ਤੇ ਘੰਟਿਆਂ ਬੱਧੀ ਜਿਹੜੀਆਂ ਜੀ ਉਹ ਕੀਤੀਆਂ ਜਾ ਸਕਦੀਆਂ ਨੇ। ਇੱਥੇ ਲੋਕ ਵੀ ਉਨੇ ਹੀ ਜ਼ਿੰਮੇਵਾਰ ਨੇ ਜਿੰਨੀਆਂ ਸਰਕਾਰਾਂ ਜਿਹੜੀਆਂ ਜੀ ਉਹ ਜ਼ਿੰਮੇਵਾਰ ਨੇ। ਇਹ ਬਰਾਬਰ ਦੀਆਂ ਧਿਰਾਂ ਨੇ ਜੀ। ਸਵਾਲ ਇਹੀ ਆ ਕਿ ਇਹ ਤਾਂ ਮਿੱਥ ਕੇ ਔਰ ਇੱਕ ਦੂਜੇ ਤੋਂ ਮੂਹਰੇ ਲੰਘ ਕੇ ਜਿਹੜਾ ਜੀ ਉਹ ਤਬਾਹੀ ਦੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਲੋਕ ਨੇ। ਔਰ ਆਹ ਜਿਹੜੀ ਨੇਚਰ ਨੇ ਇੱਕ ਟ੍ਰੇਲਰ ਜਿਹੜਾ ਜੀ ਉਹ ਦਿਖਾਇਆ, ਜੇ ਸ਼ਾਇਦ ਇਹਦੇ ਤੋਂ ਹੀ ਸਮਝ ਜਾਣ ਤੇ ਵਾਤਾਵਰਨ ਦੇ ਨਾਲ ਜਿਹੜਾ ਜੀ ਉਹ ਖਿਲਵਾੜ ਅਜੇ ਹੋਰ ਕਿੰਨਾ ਕੁ ਮਹਿੰਗਾ ਪੈ ਸਕਦਾ ਹੈ। ਬਿਲਕੁਲ ਜੀ, ਲੋਕ ਕਦੋਂ ਸਮਝਣਗੇ ਇਹ ਵੀ ਨਹੀਂ ਪਤਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।